ਜਿਹੜਾ ਡਟੇ ਹੋਏ ਨੇ, ਲਗਾਤਾਰ ਸੰਘਰਸ਼ ਦੇ ਵਿੱਚ ਖੜੇ ਨੇ। 22 ਦਾ ਇਲੈਕਸ਼ਨ ਪੰਜਾਬ ਦੇ ਵਿੱਚ ਆ ਗਿਆ ਹੈ। ਪਾਰਟੀਆਂ ਆਪਣੇ ਜ਼ੋਰ ਹੈ ਜਿਹੜਾ ਉਹ ਦਿਖਾ ਰਹੀਆਂ ਨੇ, ਦਗਮੇ ਵਜਾ ਰਹੇ ਨੇ, ਬਟ ਕਿਸਾਨਾਂ ਦਾ ਤੇ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਕੀ ਜਿਹੜਾ ਪ੍ਰਭਾਵ ਰਹੇਗਾ ਇਸ ਵਾਰ? ਕਿ ਜਦ ਤੱਕ ਸਰਕਾਰਾਂ ਦੇ ਅੰਦਰ ਕਿਸਾਨ ਨਹੀਂ ਜਾਂਦੇ ਉਦੋਂ ਤੱਕ ਤੁਸੀਂ ਕੋਈ ਬਹੁਤਾ ਤਬਦੀਲੀ ਪੰਜਾਬ ਦੇ ਵਿੱਚ ਉਮੀਦ ਨਹੀਂ ਕਰ ਸਕਦੇ। ਜੱਟਾਂ ਦੀ ਗਿਣਤੀ 18 ਤੋਂ 20% ਆ ਜੀ, ਉਹਦੇ ਚੋਂ ਵੀ ਕੁਝ ਅਕਾਲੀਆਂ ਨਾਲ ਹੋਣਗੇ, ਕੁਝ ਕਾਂਗਰਸ ਨਾਲ ਹੋਣਗੇ। ਤੁਸੀਂ ਲਾ ਲਓ ਜਿਹੜੇ ਵਿਰੋਧ ਕਰ ਰਹੇ ਆ 8-10% ਹੋਣਗੇ। ਜੇ ਤੁਹਾਡੇ ਕੋਲ ਦਲਿਤ ਭਾਈਚਾਰਾ ਵੱਡੇ ਪੱਧਰ ਤੇ ਨਾਲ ਨਹੀਂ ਆਉਂਦਾ, ਜੇ ਤੁਹਾਡੇ ਕੋਲ ਸ਼ਹਿਰੀ ਤਬਕੇ ਜਿਹੜੇ ਕਿ ਇੱਕ ਵੱਡੀ ਗਿਣਤੀ ਹੈ ਉਹ ਵੱਡੇ ਪੱਧਰ ਤੇ ਤੁਹਾਡੀ ਪਿੱਠ ਤੇ ਨਹੀਂ ਆਉਂਦੇ, ਤਾਂ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਵੱਡੀ ਤਬਦੀਲੀ ਪੰਜਾਬ ਦੇ ਅੰਦਰ ਅਸੈਂਬਲੀ ਰਾਹੀਂ ਕਰ ਲਾਂਗੇ? ਇਹਦਾ ਪਤਾ ਇੱਕ ਡੇਟ ਤੈਅ ਆ, ਇੰਨੀ ਤਰੀਕ ਤੱਕ ਸਰਕਾਰ ਬਣਨੀ ਆ, ਉਹ ਅਜੇ ਖੁੱਲ੍ਹਾ ਮੰਚ ਆ। ਕਦੋਂ ਮੋਦੀ ਦੇ ਮਨ 'ਚ ਮਿਹਰ ਪੈਣੀ ਆ, ਕਦੋਂ ਅਮਿਤ ਸ਼ਾਹ ਨੇ ਇੱਧਰ ਨੂੰ ਧਿਆਨ ਕਰਨਾ, ਕਦੋਂ ਨਰਿੰਦਰ ਤੋਮਰ ਨੇ ਦੁਬਾਰਾ ਮੀਟਿੰਗ ਕਰਨੀਆਂ, ਕਿੰਨੀਆਂ ਮੀਟਿੰਗਾਂ ਹੋਣੀਆਂ, ਕਿੰਨਾ ਚਿਰ ਚੱਲਣਾ, ਪਤਾ ਨਹੀਂ 2024 ਤੱਕ ਚੱਲੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦੇ ਵਿੱਚ 2022 ਦੇ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਡੰਕੇ ਦੀ ਚੋਟ ਦੇ ਉੱਪਰ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਨਾਲ ਆਪਣੀ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਪਰ ਇਸ ਵਾਰ ਜਿਹੜਾ ਸਭ ਤੋਂ ਵੱਡਾ ਪ੍ਰਭਾਵ ਰਹਿਣ ਵਾਲਾ ਉਹ ਹੈ ਕਿਸਾਨ ਮੋਰਚਾ। ਕਿਸਾਨ ਮੋਰਚੇ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਰਹੇਗਾ ਇਹਨਾਂ ਸਿਆਸੀ ਪਾਰਟੀਆਂ ਦੇ ਉੱਪਰ, ਕਿਉਂਕਿ ਲਗਾਤਾਰ ਇਹਨਾਂ ਪਾਰਟੀਆਂ ਨੂੰ ਸਵਾਲ ਕੀਤੇ ਜਾ ਰਹੇ ਹੈ, ਲਗਾਤਾਰ ਇਹਨਾਂ ਪਾਰਟੀਆਂ ਨੂੰ ਪੁੱਛਿਆ ਜਾ ਰਿਹਾ ਕਿ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸੱਤਾ ਮਾਣੀ, ਜਿਨ੍ਹਾਂ ਨੇ ਸੱਤਾ ਦਾ ਸੁੱਖ ਮਾਣਿਆ, ਉਹਨਾਂ ਨੇ ਕੰਮ ਕੀ ਕੀਤੇ ਆ। ਆਮ ਲੋਕਾਂ ਦੇ ਸਵਾਲ ਕੀਤੇ ਜਾ ਰਹੇ ਆ। ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਅੱਜ ਅਸੀਂ ਲਵਾਂਗੇ ਕਿ ਸੰਯੁਕਤ ਮੋਰਚੇ ਦਾ ਜਾਂ ਕਿਸਾਨ ਅੰਦੋਲਨ ਦਾ ਕੀ ਪ੍ਰਭਾਵ 2022 ਦੇ ਵਿੱਚ ਜੋ ਇਲੈਕਸ਼ਨ ਹੋਣ ਵਾਲੇ ਨੇ ਪੰਜਾਬ ਦੇ ਵਿੱਚ ਰਹੇਗਾ। ਸੋ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਮੌਜੂਦ ਨੇ, ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ। ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਪੁੱਛਿਆ ਕਿ ਐਤਕੀ ਪ੍ਰਭਾਵ ਕੀ ਰਹੂਗਾ, ਕਿਉਂਕਿ ਕਿਸਾਨ ਪੂਰੀ ਤਰ੍ਹਾਂ ਨਾਲ ਜਿਹੜਾ ਡਟੇ ਹੋਏ ਨੇ, ਲਗਾਤਾਰ ਸੰਘਰਸ਼ ਦੇ ਵਿੱਚ ਖੜੇ ਨੇ। 22 ਦਾ ਇਲੈਕਸ਼ਨ ਪੰਜਾਬ ਦੇ ਵਿੱਚ ਆ ਗਿਆ ਹੈ। ਪਾਰਟੀਆਂ ਆਪਣੇ ਜ਼ੋਰ ਹੈ ਜਿਹੜਾ ਉਹ ਦਿਖਾ ਰਹੀਆਂ ਨੇ, ਦਗਮੇ ਵਜਾ ਰਹੇ ਨੇ, ਬਟ ਕਿਸਾਨਾਂ ਦਾ ਤੇ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਕੀ ਜਿਹੜਾ ਪ੍ਰਭਾਵ ਰਹੇਗਾ ਇਸ ਵਾਰ? ਦੇਖੋ, ਇੱਕ ਚਰਚਾ ਚੱਲੀ ਸੀ ਆ ਕੇ ਕੁਛ ਗੁਰਨਾਮ ਸਿੰਘ ਚੜੂਨੀ ਨੇ ਵੀ ਆ ਕੇ ਪੰਜਾਬ 'ਚੋਂ ਚਰਚਾ ਚਲਾਤੀ ਇੱਕ ਵਾਰੀ, ਥੋੜ੍ਹੇ ਜਿਹਾ ਚੱਕਰ ਲਗਾ ਕੇ ਜੀ, ਕਿ ਕਿਸਾਨਾਂ ਨੂੰ ਜਿਹੜੀ ਸੱਤਾ ਆ, ਜਿਹੜੀ ਫਾਰਮਲ ਸੱਤਾ ਆ, ਸਰਕਾਰ ਜਿਹਨੂੰ ਕਹਿੰਦੇ ਆ ਜੀ, ਉਹਦੇ ਵਿੱਚ ਸ਼ਾਮਲ ਕਿਸੇ ਨਾ ਕਿਸੇ ਤਰੀਕੇ ਨਾਲ ਹੋਣਾ ਚਾਹੀਦਾ ਜੀ। ਕਿ ਜਦ ਤੱਕ ਸਰਕਾਰਾਂ ਦੇ ਅੰਦਰ ਕਿਸਾਨ ਨਹੀਂ ਜਾਂਦੇ ਉਦੋਂ ਤੱਕ ਤੁਸੀਂ ਕੋਈ ਬਹੁਤਾ ਤਬਦੀਲੀ ਪੰਜਾਬ ਦੇ ਵਿੱਚ ਉਮੀਦ ਨਹੀਂ ਕਰ ਸਕਦੇ ਜੀ। ਇਹ ਜਿੰਨਾ ਦੇਖਣ ਨੂੰ ਸਾਦਾ ਜਿਹਾ ਸਵਾਲ ਲੱਗਦਾ, ਉਨਾ ਇਹਦਾ ਜਾਣੀ ਅਸਰਦਾਇਕ ਕਿੰਨਾ ਕੁ ਹੋਊਗਾ ਜੋ ਅਸੀਂ ਉਮੀਦ ਕਰਦੇ ਹਾਂ ਜੀ। ਇਹ ਬਹੁਤ ਔਖਾ ਉਹਦੇ ਬਾਰੇ ਕੁਝ ਕਹਿਣਾ। ਮੈਨੂੰ ਨਹੀਂ ਲੱਗਦਾ ਵੀ ਜਿਹੜੇ ਉੱਥੇ 117 ਲੋਕ ਜਾਂਦੇ ਆ ਉਹਦੇ 'ਚ ਕਿਸਾਨਾਂ ਦੇ ਬੱਚੇ ਨਹੀਂ ਹੈਗੇ ਜੀ, ਪਰ ਜਦੋਂ ਉਸ ਰੰਗ 'ਚ ਰੰਗੇ ਜਾਂਦੇ ਆ ਜੀ, ਫਿਰ ਜੋ ਉਹਨਾਂ ਦੇ ਤੇਵਰ ਬਦਲਦੇ ਆ ਉਸ ਸੁੱਖ ਸੁਵਿਧਾ ਦੇ ਵਿੱਚ ਜੀ। ਪਹਿਲੀ ਗੱਲ ਮੈਂ ਇਹ ਕਹਿਣਾ ਜੀ, ਇਸ ਕਰਕੇ ਇਹ ਕਹਿਣਾ ਕਿ ਜਿਹੜੇ ਵੀ ਕਿਸਾਨ ਅਸੀਂ ਚੁਣ ਕੇ ਭੇਜਾਂਗੇ 5, 7, 10, 15 ਮੰਨ ਲਓ, ਅਜੇ ਤੇ ਚੁਣੇ ਨਹੀਂ ਗਏ, ਜੇ ਚਲੇ ਵੀ ਜਾਣਗੇ ਜੀ, ਉਹ ਪੰਜਾਬ ਦਾ ਬਹੁਤ ਵੱਡਾ ਭਲਾ ਕਰ ਦੇਣਗੇ। ਇਹ ਬੜੀ ਅਜੇ ਦੂਰ ਦੀ ਗੱਲ ਹੈ। ਬਿਲਕੁਲ ਬਿਲਕੁਲ। ਕਾਰਨ ਇਹ ਹੈ ਕਿ ਅਸਲ ਵਿੱਚ ਤੇ ਕਿਸੇ ਪਾਰਟੀ ਨੇ ਰਾਜ ਕਰਨਾ, ਜਾਂ ਤੇ ਕਿਸਾਨ ਆਪਣੀ ਕੋਈ ਪਾਰਟੀ ਬਣਾਉਣ ਜੀ। ਕਿਸਾਨ ਜੇ ਪਾਰਟੀ ਕਿਸਾਨ ਇਕੱਲੇ ਬਣਾ ਵੀ ਲੈਣ, ਕਿਸਾਨੀ ਦੀ ਗਿਣਤੀ ਕਿੰਨੀ ਹੈ ਜੀ? ਹੁਣ ਇਹੀ ਤੇ ਬੀਜੇਪੀ ਨੇ ਜੋੜ ਤੋੜ ਕੀਤੀ ਨਾ। ਜੱਟਾਂ ਦੀ ਗਿਣਤੀ 18 ਤੋਂ 20% ਆ ਜੀ, ਉਹਦੇ ਚੋਂ ਵੀ ਕੁਝ ਅਕਾਲੀਆਂ ਨਾਲ ਹੋਣਗੇ, ਕੁਝ ਕਾਂਗਰਸ ਨਾਲ ਹੋਣਗੇ। ਤੁਸੀਂ ਲਾ ਲਓ ਜਿਹੜੇ ਵਿਰੋਧ ਕਰ ਰਹੇ ਆ 8-10% ਹੋਣਗੇ ਉਹਨਾਂ ਚੋਂ। ਹਾਲਾਂਕਿ ਚਲੋ ਮੰਨ ਲਓ ਕੁਝ ਟੁੱਟ ਕੇ ਇਹ ਵੀ ਆ ਜਾਣਗੇ ਤੇ ਮੈਕਸੀਮਮ 12-14% ਹੋ ਜਾਣਗੇ। ਕੁਝ ਤੇ ਪੱਕਾ ਕਾਡਰ ਉਹਨਾਂ ਦਾ ਰਹੂਗਾ ਹੀ ਜੀ। ਜੇ 12-14% ਦੇ ਨਾਲ ਜੇ ਤੁਹਾਡੇ ਕੋਲ ਦਲਿਤ ਭਾਈਚਾਰਾ ਵੱਡੇ ਪੱਧਰ ਤੇ ਨਾਲ ਨਹੀਂ ਆਉਂਦਾ, ਜੇ ਤੁਹਾਡੇ ਕੋਲ ਸ਼ਹਿਰੀ ਤਬਕੇ ਜਿਹੜੇ ਕਿ ਇੱਕ ਵੱਡੀ ਗਿਣਤੀ ਹੈ ਉਹ ਵੱਡੇ ਪੱਧਰ ਤੇ ਤੁਹਾਡੀ ਪਿੱਠ ਤੇ ਨਹੀਂ ਆਉਂਦੇ, ਜਿਹੜੇ ਕਿ ਕੁਝ ਕਾਂਗਰਸ ਵੱਲ ਵੰਡੇ ਹੋਏ ਆ, ਕੁਝ ਬੀਜੇਪੀ ਵੱਲ ਵੰਡੇ ਹੋਏ ਹੋਣਗੇ, ਕੁਝ ਹੋਰਨਾਂ ਪਾਰਟੀਆਂ ਵੱਲ ਵੰਡੇ ਹੋਣ,
ਤਾਂ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਵੱਡੀ ਤਬਦੀਲੀ ਪੰਜਾਬ ਦੇ ਅੰਦਰ ਅਸੈਂਬਲੀ ਰਾਹੀਂ ਕਰ ਲਾਂਗੇ ਜੀ। ਮੈਨੂੰ ਲੱਗਦਾ ਕਿ ਸਾਨੂੰ ਜੇ ਇਸ ਯੁੱਧ ਦੇ ਵਿੱਚ ਪੈਣਾ, ਪਹਿਲੀ ਗੱਲ ਕਿ ਉਹਦਾ ਮੰਥਨ ਤੇ ਕਾਗਜ਼ ਪੈਨਸਲ ਲੈ ਕੇ ਸਾਰੇ ਜਮ੍ਹਾਂ ਘਟਾ ਕਰਕੇ ਦੇਖ ਲੈਣਾ ਚਾਹੀਦਾ ਕਿ ਅਸੀਂ ਵਾਕਿਆ ਹੀ ਜੇ ਅਸੀਂ ਛਾਲ ਮਾਰਾਂਗੇ ਤੇ ਕਿੱਥੇ ਕੁ ਤੱਕ ਸਾਡੀ ਛਾਲ ਵੱਧ ਤੋਂ ਵੱਧ ਜਾ ਸਕਦੀ ਹੈ ਤੇ ਕਿੱਥੇ ਕੁ ਤੱਕ ਘੱਟ ਤੋਂ ਘੱਟ ਰਹਿ ਸਕਦੀ, ਪਹਿਲੀ ਗੱਲ। ਬਿਲਕੁਲ। ਦੂਜੀ ਗੱਲ, ਕਿਸਾਨਾਂ ਦਾ ਬੜਾ ਸਾਫ਼ ਇਸ ਗੱਲ ਬਾਰੇ ਕਹਿਣਾ ਲਗਾਤਾਰ ਕਿ ਗੁਰਕਬਾਲ 2 ਜਗ੍ਹਾ ਤੇ ਫਰੰਟ ਨਹੀਂ ਖੋਲੇ ਜਾ ਸਕਦੇ। ਇਸੇ ਕਰਕੇ ਚੜੂਨੀ ਸਾਹਿਬ ਵੀ ਵਾਪਸ ਠੰਡੇ ਹੋ ਕੇ ਚਲੇ ਗਏ। ਦੇਖਿਆ ਕਿ ਬਹੁਤਾ ਤੇ ਹੰਗਾਰਾ ਇਸ ਗੱਲ ਤੇ ਮਿਲ ਨਹੀਂ ਰਿਹਾ ਜੀ। ਸਾਡਾ ਮਨ ਵੀ ਬਹੁਤ ਕਰਦਾ, ਅਸੀਂ ਕਿੰਨਾ ਕਿਸਾਨ ਲੀਡਰਾਂ ਨੂੰ ਕਿਹਾ ਕਿ ਯਾਰ 5 ਸਾਲਾਂ ਤੋਂ ਬਾਅਦ ਇਹ ਮੌਕਾ ਆਉਂਦਾ ਔਰ ਆਪਾਂ ਇਹਨੂੰ ਇੰਝ ਹੀ ਜਾਣ ਦਈਏ, ਇਹ ਤੇ ਦਿਲ ਨਹੀਂ ਮੰਨਦਾ। ਬਿਲਕੁਲ ਕਿ ਉਹੋ ਹੀ ਬਾਰ-ਬਾਰ ਫਿਰ ਦੁਬਾਰਾ ਸੱਤਾ ਤੇ ਆ ਕੇ ਸਾਡੇ ਸਿਰ ਤੇ ਬਹਿ ਜਾਣ, ਫਿਰ ਇੰਨੇ ਜਦੋਂ ਦਾ ਫਾਇਦਾ ਕੀ। ਪਰ ਤੁਸੀਂ ਧਰਾਤਲ ਤੇ ਜਦੋਂ ਕੰਕਰੀਟ 'ਚ ਫਿਰ ਲੈ ਕੇ ਇਸ ਮੁੱਦੇ ਨੂੰ ਜਾਣੇ ਆ ਤਾਂ ਕਿਸਾਨਾਂ ਦਾ ਜਿਹੜਾ ਆਰਗੂਮੈਂਟ ਹੈ, ਤਰਕ ਇਹ ਹੈਗਾ ਕਿ ਜੇ ਤੁਸੀਂ ਇਹਨਾਂ ਹਾਲਾਤਾਂ 'ਚ 2 ਪਾਸੇ ਫਰੰਟ ਖੋਲ੍ਹ ਦੋਗੇ, ਉਹ ਛੱਡ ਜਾਣਗੇ ਲੋਕ। ਆਹ ਸਿਰ ਤੇ ਆ, ਇਹਦਾ ਪਤਾ ਇੱਕ ਡੇਟ ਤੈਅ ਆ, ਇੰਨੀ ਤਰੀਕ ਤੱਕ ਸਰਕਾਰ ਬਣਨੀ ਆ। ਉਹ ਅਜੇ ਖੁੱਲ੍ਹਾ ਮੰਚ ਆ, ਕਦੋਂ ਮੋਦੀ ਦੇ ਮਨ 'ਚ ਮਿਹਰ ਪੈਣੀ ਆ, ਕਦੋਂ ਅਮਿਤ ਸ਼ਾਹ ਨੇ ਇੱਧਰ ਨੂੰ ਧਿਆਨ ਕਰਨਾ, ਕਦੋਂ ਨਰਿੰਦਰ ਤੋਮਰ ਨੇ ਦੁਬਾਰਾ ਮੀਟਿੰਗ ਕਰਨੀਆਂ, ਕਿੰਨੀਆਂ ਮੀਟਿੰਗਾਂ ਹੋਣੀਆਂ, ਕਿੰਨਾ ਚਿਰ ਚੱਲਣਾ, ਪਤਾ ਨਹੀਂ 2024 ਤੱਕ ਚੱਲੇ ਜੀ। ਉਹ ਤੇ ਓਪਨ ਗੱਲ ਆ। ਇਸ ਲਈ ਬੰਦੇ ਛਾਲ ਮਾਰ ਕੇ ਇੱਧਰ ਪਹਿਲਾਂ ਇਹਦਾ ਨਿਬੇੜਾ ਕਰਨ ਲਈ ਭੱਜ ਆਉਣਗੇ। ਨਹੀਂ, ਉੱਥੇ ਪ੍ਰੋਫੈਸਰ ਸਾਹਿਬ ਗੱਲ ਤਾਂ ਇਹ ਹੈ ਨਾ, ਅਸਲ ਦੇ ਵਿੱਚ ਅਸੀਂ ਸੱਤਾ ਦੀ ਤਬਦੀਲੀ ਦੀ ਗੱਲ ਕਰਦੇ ਹਾਂ, ਅਸੀਂ ਰਾਜਨੀਤਿਕ ਤੌਰ ਤੇ ਪਾਰਟੀਆਂ ਦੇ ਸ਼ੋਸ਼ਣ ਦੀ ਗੱਲ ਕਰਦੇ ਹਾਂ, ਅਸੀਂ ਲਗਾਤਾਰ ਲੁੱਟ ਦੀ ਗੱਲ ਕਰਦੇ ਹਾਂ ਜਿਹੜੀ ਪਿਛਲੇ 70 ਤੋਂ ਜ਼ਿਆਦਾ ਸਾਲਾਂ ਤੋਂ ਪੰਜਾਬ ਦੀ, ਭਾਰਤ ਦੀ ਕੀਤੀ ਜਾ ਰਹੀ ਹੈ। ਤਾਂ ਜੇ ਸਾਡੇ ਕੋਲੇ ਅੱਜ ਮੌਕਾ ਆਇਆ ਤਾਂ ਸਾਨੂੰ ਇਸ ਮੌਕੇ ਨੂੰ ਸਾਂਭਣਾ ਚਾਹੀਦਾ, ਕਿਉਂਕਿ ਇਹ ਗੱਲ ਪੰਜਾਬ ਦੇ ਲੋਕ ਕਹਿ ਰਹੇ ਆ ਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਕਿਸਾਨ ਸੱਤਾ ਦੇ ਵਿੱਚ ਆਉਣ, ਕਿਸਾਨ ਰਾਜਨੀਤੀ ਦੇ ਵਿੱਚ ਆਉਣ, ਕਿਸਾਨ ਆਗੂ ਆ ਜਿਹੜੇ ਉਹ ਸਿੱਧੇ ਤੌਰ ਤੇ ਸਰਕਾਰ ਦਾ ਹਿੱਸਾ ਬਣਨ। ਦੇਖੋ, ਇੱਕ ਹੋਰ ਗੱਲ ਦਾ ਸਾਨੂੰ ਮੁਲਾਂਕਣ ਕਰ ਲੈਣਾ ਚਾਹੀਦਾ। ਇਹ 32 ਕਿਸਾਨ ਯੂਨੀਅਨ ਜੀ, ਜਿਨ੍ਹਾਂ ਚੋਂ 4-5 ਕਿਸਾਨ ਯੂਨੀਅਨ ਇਹੋ ਜਿਹੀਆਂ ਜਿਹੜੀਆਂ ਪਹਿਲਾਂ ਹੀ ਚੋਣਾਂ ਲੜਦੀਆਂ, ਉਹਨਾਂ ਤੇ ਹੁਣ ਵੀ ਲੜਨੀਆਂ। ਇਹ ਸਾਰੀਆਂ ਹੀ ਥੋੜੀ ਚੋਣਾਂ ਛੱਡੀ ਬੈਠੀਆਂ ਜੀ। ਔਰ ਕੁਝ ਬਹੁਤ ਵੱਡੀਆਂ ਯੂਨੀਅਨ ਇਹੋ ਜਿਹੀਆਂ ਜਿਨ੍ਹਾਂ ਨੇ ਚੋਣ ਲੜਨੀ ਨਹੀਂ ਜੀ। ਉਹਨਾਂ ਦੀ ਤੇ ਕੋਈ ਵੀ ਕਿਸਾਨ ਪਾਰਟੀ ਬਣੇ ਜਾਂ ਨਾ ਬਣੇ, ਸਹਿਮਤੀ ਜਾਂ ਨਾ ਸਹਿਮਤੀ ਹੋ ਨਹੀਂ ਸਕਦੀ। ਮੈਂ ਹੁਣ ਸਾਫ਼ ਤੌਰ ਤੇ ਕਹਿਣਾ ਕਿ ਅਗਰਾਹਾਂ ਦੀ ਯੂਨੀਅਨ ਆ, ਸਭ ਤੋਂ ਵੱਡੀ ਯੂਨੀਅਨ ਹੈ ਪੰਜਾਬ 'ਚ ਜੀ। ਮੈਨੂੰ ਆਪਾਂ ਹੁਣ ਪਰਸੈਂਟੇਜ ਨਾ ਲਾਓ, ਪਰ ਸਭ ਤੋਂ, ਇਹ ਤਾਂ ਸਾਰੇ ਮੰਨਦੇ ਆ ਨਾ ਕਿ ਸਭ ਤੋਂ ਵੱਡੀ ਯੂਨੀਅਨ ਉਹਨਾਂ ਦੀ ਹੈਗੀ। ਬਿਲਕੁਲ। ਔਰ ਸਭ ਤੋਂ ਵੱਧ ਜਥੇਬੰਦਕ ਤੇ ਡਿਸਿਪਲਿਨਡ ਹੈਗੀ ਹੈ ਜੀ। ਇਸ ਕਰਕੇ ਜੇ ਉਹ ਕਹਿਣ ਕਿ ਨਹੀਂ ਜੀ ਅਸੀਂ ਤੇ ਇਸ ਕੰਮ 'ਚ ਨਹੀਂ ਪੈਣਾ, ਤੇ ਤੁਹਾਡੀ ਅੱਧੀ ਹਵਾ ਤੇ ਵੈਸੇ ਹੀ ਨਿਕਲ ਜਾਂਦੀ ਜੀ। ਕੁਛ ਨੇ ਜਾਣਾ ਹੀ ਜਾਣਾ, ਜੋ ਮਰਜ਼ੀ ਕਰੋ, ਕੁਛ ਨੇ ਨਹੀਂ ਜਾਣਾ, ਜੋ ਮਰਜ਼ੀ ਕਰੋ ਜੀ। ਇਸ ਲਈ ਜਿੰਨਾ ਇਹ ਤੁਸੀਂ ਸੌਖੇ ਢੰਗ ਨਾਲ ਪੇਸ਼ ਕਰ ਰਹੇ ਆ ਧਰਾਤਲ ਦਾ, ਜਦੋਂ ਤੁਸੀਂ ਕੱਲੀ ਯੂਨੀਅਨ ਦਾ ਐਨਾਲਿਸਿਸ ਕਰਕੇ ਸਿੱਟੇ ਤੇ ਪਹੁੰਚੋਗੇ ਤਾਂ ਇਹ ਬੜਾ ਟੈਂਪਟਿੰਗ ਆ, ਬੜਾ ਅਟਰੈਕਟਿਵ ਲੱਗਦਾ ਕਿ ਹਾਂ ਯਾਰ ਸੱਤਾ ਜਾਣਾ ਚਾਹੀਦਾ, ਕਿਉਂ ਨਹੀਂ ਜਾਣਾ ਚਾਹੀਦਾ, ਇੰਨਾ ਚਿਰ ਆਪਾਂ ਇਹਨਾਂ ਦੀਆਂ ਜੁੱਤੀਆਂ ਖਾਧੀਆਂ ਔਰ ਸਾਰੇ ਲੋਕ ਨਾਲ ਆ। ਮੈਂ ਅੱਜ ਵੀ ਕਹਿਦਾ, ਜੋ ਸਾਨੂੰ ਦਿਖਦਾ ਕਿ ਸਾਡੇ ਸਾਰੇ ਲੋਕ ਨਾਲ ਆ, ਸਾਰੇ ਨਹੀਂ ਹੈ, ਬਹੁਤ ਮਤਲਬ ਸਾਰੇ ਦਾ ਮਤਲਬ ਇੰਝ ਹੁੰਦਾ ਕਿ ਕਿਸਾਨਾਂ ਨੇ ਇੱਕ ਏਕਾ ਕਰਕੇ ਐਡਾ ਵਜਕਾ ਬਣਾ ਲਿਆ ਕਿ ਇੱਕ ਇੰਝ ਲੱਗਦਾ ਜ਼ਰੂਰ ਹੈ ਕਿ ਸਾਰੀ ਦੀ ਸਾਰੀ ਜਨਤਾ ਜਿਹੜੀ ਇਸ ਵੇਲੇ ਕਿਸਾਨਾਂ ਦੇ ਨਾਲ ਖੜੀ ਹੈ। ਇਹ ਜਨ ਅੰਦੋਲਨ ਹੈ ਜੀ। ਉਹਦਾ ਕਾਰਨ ਇੱਕ ਵੱਡੇ ਪੱਧਰ ਤੇ ਇਹਨਾਂ ਦੀ ਕੋਈ ਵੀ ਵਿਰੋਧਤਾ ਨਹੀਂ ਹੋ ਰਹੀ, ਤੇ ਰਾਦਰ ਹਰ ਸੈਕਸ਼ਨ ਇਹਨਾਂ ਦੀ ਸਪੋਰਟ ਦੇ ਵਿੱਚ ਆਉਂਦਾ। ਉਹਦਾ ਕਾਰਨ ਆ ਕਿ ਲੋਕਾਂ ਨੂੰ ਲੱਗਦਾ ਕਿ ਇਹਨਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ, ਇਸ ਲਈ ਇਸ ਦਾ ਇਨਸਾਫ ਦਿਓ। ਇਸ ਪਾਸੇ ਇਹ ਇੱਕ ਆਪਣੇ ਆਪ ਨੂੰ ਬਚਾਅ ਦੀ ਜਿਹੜੀ ਲੜਾਈ ਲੜ ਰਹੇ ਆ ਕਿ ਅਸੀਂ ਘਰ ਬੈਠੇ ਪਹਿਲਾਂ ਹੀ ਸੰਕਟ 'ਚ ਗ੍ਰਸਤ ਸੀਗੇ, ਪਹਿਲਾਂ ਹੀ ਸਾਡੇ ਕਿਸਾਨ ਆਤਮ ਹੱਤਿਆ ਕਰ ਰਹੇ ਸੀ, ਪਹਿਲਾਂ ਹੀ ਸਾਡੇ ਕਿਸਾਨ ਕੈਂਸਰ ਦੇ ਇੰਨੇ ਪੇਸ਼ੈਂਟ ਸੀ, ਖੇਤੀ 'ਚ ਬਚਦਾ ਕੁਛ ਨਹੀਂ, ਭੁੱਖੇ ਮਰ ਰਹੇ ਆ ਲੋਕ। ਉੱਤੋਂ ਤੁਸੀਂ ਲਿਆ ਕੇ ਸਾਡੀਆਂ ਜ਼ਮੀਨਾਂ ਤੇ ਅੱਖ ਰੱਖ ਲਈ ਤੇ ਪਿੰਡਾਂ ਤੋਂ ਹੀ ਸਾਨੂੰ ਬੇਘਰ ਕਰਨ ਦਾ ਫੈਸਲਾ ਕਰ ਲਿਆ। ਆਮ ਜਨਤਾ ਜਨਾਰਦਨ ਦੀ ਭਾਵੇਂ ਉਹ
ਸਾਡੇ ਸਾਹਿਤਕਾਰ ਆ, ਹੋਰ ਕਲਾਕਰਮੀ ਹੈਗੇ ਆ, ਜਾਂ ਕੋਈ ਵੀ ਸੈਕਸ਼ਨ ਲਾ ਲਓ, ਟ੍ਰੇਡ ਯੂਨੀਅਨ ਆ, ਨੌਜਵਾਨ ਆ, ਕਾਲਜ ਖੁੱਲ੍ਹ ਲੈਣ ਦਿਓ, ਦੇਖੋ ਕਿੱਡੀ ਵੱਡੀ ਮੂਵਮੈਂਟ ਖੜੀ ਹੁੰਦੀ ਹੈ। ਨਹੀਂ ਇਸ ਲਈ ਮੈਂ ਗੱਲ ਖਤਮ ਕਰਦਾ ਕਿ ਲੱਗਦਾ ਇਹ ਜ਼ਰੂਰ ਹੈਗਾ, ਉਹ ਐਸ ਕਰਕੇ ਜਨ ਅੰਦੋਲਨ ਬਣਿਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਪਹਿਲਾਂ ਹੀ ਬੈਕ ਫੁੱਟ ਤੇ ਆ, ਪੁਸ਼ ਟੂ ਦ ਵਾਲ ਕਹਿੰਦੇ ਆ ਜਿਹੜੇ, ਉਹਨਾਂ ਦੇ ਉੱਤੇ ਹੋਰ ਕੁਵਾੜਾ ਚਲਾਇਆ ਜਾ ਰਿਹਾ। ਇਸ ਕਰਕੇ ਇਹਦਾ ਮਤਲਬ ਕਿ ਆਤਮ ਰੱਖਿਆ ਦੀ ਲੜਾਈ ਹੈ। ਇੱਥੇ ਜਿਹੜੀ ਲੜਾਈ ਜਦੋਂ ਆਉਣੀ ਸੱਤਾ ਦੀ ਲੜਾਈ, ਇਹ ਆਪਣੇ ਆਪ ਨੂੰ ਸੱਤਾ ਤੇ ਕਬਜ਼ਾ ਕਰਨ ਦੀ ਲੜਾਈ ਹੈ। ਇਹਦੀ ਤਸਵੀਰ, ਇਹਦੇ ਲਕਸ਼, ਇਹਦੇ ਮਾਨੇ ਹੋ ਰਿਹਾ ਉਸ ਮੂਵਮੈਂਟ ਨਾਲੋਂ ਵੱਖਰੇ। ਪ੍ਰੋਫੈਸਰ ਸਾਹਿਬ, ਗੱਲ ਅਸਲ ਦੇ ਵਿੱਚ ਜੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਾਂ, ਜੇ ਕਿਸਾਨਾਂ ਨੂੰ ਇਸ ਸੰਘਰਸ਼ ਨੂੰ ਵਿੱਢਣ ਦੀ ਲੋੜ ਪਈ ਹੈ, ਤਾਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਸੱਤਾ ਤੇ ਸਾਡੇ ਜਿਹੜੇ ਕਾਰਪੋਰੇਟ ਘਰਾਣੇ ਹੈ, ਜਿਹੜੇ ਕਿ ਸੱਤਾ ਦੇ ਵਿੱਚ ਆਪਦੀ ਇਨਵੋਲਵਮੈਂਟ ਕਰਕੇ ਇਸ ਪੂਰੇ ਤੰਤਰ ਦੇ ਉੱਪਰ ਆਪਦਾ ਕਬਜ਼ਾ ਕਰਨਾ ਚਾਹੁੰਦੇ ਆ। ਆਪਣੀਆਂ ਜਿਹੜੀਆਂ ਆਰਥਿਕ ਜਿਹੜੀਆਂ ਆਪਣੀ ਮਜ਼ਬੂਤੀ ਆ, ਆਪਣੀ ਆਰਥਿਕ ਜਿਹੜੀ ਲੋੜ ਆ, ਉਹਨੂੰ ਹੋਰ ਵੱਡਾ ਕਰਨਾ ਚਾਹੁੰਦੇ ਆ, ਵਿਸਥਾਰ ਕਰਨਾ ਚਾਹੁੰਦੇ ਆ ਉਹਦਾ। ਸੋ ਇਸ ਦੇ ਵਿੱਚ ਅਗਰ ਅਸੀਂ ਇਹਨਾਂ ਲੋਕਾਂ ਦੇ ਸਤਾਏ ਹੋਏ ਆ, ਅਸੀਂ ਇਹਨਾਂ ਤੋਂ ਹੀ ਛੁਟਕਾਰਾ ਪਾਉਣਾ ਚਾਹੁੰਦੇ ਆ, ਤਾਂ ਫਿਰ ਸਾਡਾ ਜਾਣਾ ਕਿਉਂ ਨਹੀਂ ਬਣਦਾ? ਅਸਲ ਦੇ ਵਿੱਚ ਮੈਂ ਫਿਰ ਉਸੇ ਸਵਾਲ ਤੇ ਆ ਰਿਹਾ, ਕਿਉਂਕਿ ਸਵਾਲ ਇਹ ਸਾਡੇ ਨਹੀਂ ਹੈ, ਸਵਾਲ ਇਹ ਆਮ ਲੋਕਾਂ ਦੇ ਹੈ। ਜਦੋਂ ਅਸੀਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲ ਕਰਦੇ ਹਾਂ, ਉਹਨਾਂ ਨੂੰ ਅਸੀਂ ਕਹਿੰਦੇ ਹਾਂ, ਤਾਂ ਉਹ ਆਗੂਆਂ ਨੂੰ ਇਹ ਸਵਾਲ ਕਰਦੇ ਆ ਕਿ ਆਗੂ ਇਸ ਗੱਲ ਤੋਂ ਵਾਰ-ਵਾਰ ਡਿਨਾਈ ਕਿਉਂ ਕਰ ਰਹੇ ਆ। ਹਾਲਾਂਕਿ ਤੁਸੀਂ ਇਹ ਕਲੀਅਰ ਕੀਤਾ, ਸਾਫ਼ ਕੀਤਾ ਵੀ ਹਜੇ ਧਰਾਤਲ ਉਸ ਤਰ੍ਹਾਂ ਨਾਲ ਨਹੀਂ ਬਣਿਆ, ਪਰ ਲੋਕਾਂ ਦੀ ਤਾਂ ਕਿਤੇ ਨਾ ਕਿਤੇ ਐਕਸਪੈਕਟੇਸ਼ਨ ਹੈ ਨਾ। ਦੇਖੋ, ਚੰਗੀ ਗੱਲ ਦੀ ਉਮੀਦ ਲਾਉਣੀ ਜਾਂ ਸੁਪਨਾ ਲੈਣਾ, ਇਹ ਤਾਂ ਹਰ ਬੰਦਾ ਕਰਦਾ ਜੀ। ਮੈਂ ਸੋਸ਼ੀਓਲੋਜਿਸਟ ਹਾਂ, ਮੈਂ ਤੁਹਾਨੂੰ ਨਿੱਕੀ ਉਦਾਹਰਨ ਦੇ ਕੇ ਕਰਦਾ ਜੀ। ਜਿੰਨੇ ਬੰਦੇ ਵੀ ਵਿਆਹ ਤੋਂ ਪਹਿਲਾਂ ਵਿਆਹ ਬਾਰੇ ਸੁਪਨੇ ਸਜਾਏ ਹੁੰਦੇ ਆ ਜੀ ਕਿ ਮੇਰਾ ਘਰ ਕਿਹੋ ਜਿਹਾ ਹੋਊ, ਮੇਰੀ ਬੀਵੀ ਕਿਹੋ ਜਿਹੀ ਹੋਊ, ਮੇਰੇ ਬੱਚੇ ਕਿਹੋ ਜਿਹੇ ਹੋਣਗੇ ਜੀ। ਤੇ ਜਦੋਂ ਅਸਲ 'ਚ ਬੀਵੀ ਵੀ ਆ ਜਾਂਦੀ ਹੈ, ਜਿਹੋ ਜਿਹਾ ਘਰ ਕਿਸੇ ਦਾ ਬਣਦਾ ਕਿਸੇ ਦਾ ਨਹੀਂ ਬਣਦਾ, ਤੇ ਬੱਚੇ ਜਿਵੇਂ ਆਪਣੀ ਟ੍ਰੈਜੈਕਟਰੀ ਲੈਂਦੇ ਆ, ਉਹ ਬਿਲਕੁਲ ਉਸ ਸੁਪਨੇ ਦੇ ਅਲੱਗ ਹੁੰਦਾ। ਮੈਂ ਚੰਗਾ ਮਾੜਾ ਨਹੀਂ ਕਹਿ ਰਿਹਾ, ਉਹਦੇ ਤੋਂ ਚੰਗਾ ਵੀ ਹੋ ਸਕਦਾ, ਬਹੁਤੀ ਵਾਰੀ ਉਹਦੇ ਤੋਂ ਅਲੱਗ ਜ਼ਰੂਰ ਹੁੰਦਾ ਜੀ। ਇਹ ਸੁਪਨੇ ਲੈਣਾ ਕਿ ਅਸੀਂ ਸੱਤਾ ਚਾਹੀਏ ਤੇ ਆਪ ਹਿੰਮਤ ਕਰਕੇ ਅਸੀਂ ਅਸੈਂਬਲੀ ਰਾਹੀਂ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਇੱਥੇ ਦੀ ਰਾਜਨੀਤੀ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਦਈਏ ਜੀ। ਥੋੜਾ ਜਿਹਾ ਮੈਨੂੰ ਇਹਦੇ 'ਚ ਕੱਚਪੁਣਾ ਲੱਗਦਾ। ਇਸ ਦੇਸ਼ ਕੱਚਪੁਣਾ ਕੀ ਲੱਗਦਾ ਕਿ ਜਾਂ ਤੇ ਵੱਡਾ ਤੁਹਾਡੇ ਕੋਲ ਆਰਗੇਨਾਈਜ਼ ਸਟਰੈਂਥ ਹੋਵੇ। ਮੇਰੇ ਸਾਹਮਣੇ ਇੱਕ ਕੇਸ ਹੈਗਾ ਰਸ਼ੀਅਨ ਇਨਕਲਾਬ ਦਾ, ਰਸ਼ੀਅਨ ਰੈਵੋਲੂਸ਼ਨ ਦਾ ਜੀ। ਫਰਵਰੀ 'ਚ ਉਹ ਉੱਥੇ ਦੀ ਡੂਮਾ ਤੇ ਕਬਜ਼ਾ ਕਰਦੇ ਆ, ਤੇ ਵਿੱਚੇ ਹੀ ਆ ਸਾਰੇ ਪਤਾ ਲੱਗ ਜਾਂਦਾ ਕਿ ਡੂਮਾ ਦੇ ਜਿਹੜੇ ਇਹਨਾਂ ਨੇ ਸਾਰੇ ਬੰਦੇ ਅੰਦਰੋਂ ਲਿਆਂਦੀ ਆ ਕਰੈਂਸਕੀ ਦੀ ਸਰਕਾਰ, ਕੋਈ ਬਹੁਤਾ ਉਹਨਾਂ ਦੇ ਵਿੱਚ ਦਮਖਮ ਹੈ ਨਹੀਂ। ਮਾਰ ਹੱਲਾ ਬਾਹਰ ਸਾਰੀਆਂ ਸੋਵੀਅਤਸ ਬਣੀਆਂ ਹੋਈਆਂ ਸੀ, ਪੰਚਾਇਤਾਂ ਕਹਿ ਲਓ ਜਾਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਯੂਨੀਅਨਾਂ, ਟ੍ਰੇਡ ਯੂਨੀਅਨ ਬਹੁਤ ਤਕੜੀ ਸੀ। ਉਹਨਾਂ ਕਿਹਾ ਹੱਲਾ ਬੋਲੋ ਵੇ ਕਾਮਰੇਡ, ਮਤਲਬ ਇੱਕ ਇਨਕਲਾਬ ਕਰ ਦਿਓ ਔਰ ਸਾਰਾ ਉਲਟਾ ਦਿਓ ਜੀ। ਕੀ ਸਾਡੇ ਕੋਲ ਇਸ ਪੱਧਰ ਦੀ ਪਲੈਨਿੰਗ ਹੈਗੀ ਹੈ? ਤੁਸੀਂ ਸੱਤਾ 'ਚ ਰਹਿੰਦੇ ਹੋਏ ਜੇ ਸਾਡੇ ਮਨ 'ਚ ਇਹ ਆ ਕਿ ਤੁਸੀਂ ਅਸੈਂਬਲੀਆਂ ਰਾਹੀਂ, ਅਸੈਂਬਲੀਆਂ 'ਚ ਜਾ ਕੇ ਪਹਿਲਾਂ ਤਾਂ ਜਾਣਾ ਔਰ ਉਹਦੇ 'ਚ ਮੈਜੋਰਿਟੀ ਲੈਣੀ, ਉਹ ਵੱਡੀ ਗੱਲ, ਉਹ ਬੜਾ ਵੱਡਾ ਸੁਪਨੇ ਦੀ ਗੱਲ ਆ ਜੀ। ਇਹ ਪਿਛਲੀ ਵਾਰੀ ਅਕਾਲੀ ਦਲ ਸਭ ਤੋਂ ਕਾਰਨਰ ਤੇ ਸੀ ਜੀ। ਕਿੰਨੀਆਂ % ਵੋਟਾਂ ਸੀ ਉਹਨਾਂ ਦੀਆਂ? 25% ਜੀ। ਐਤਕੀ ਵੀ ਉਹਨਾਂ ਨਾਲੋਂ ਘਟਣਗੀਆਂ ਨਹੀਂ BSP ਦੇ ਨਾਲ ਜੀ। 28-30% ਤੇ ਐਤਕੀ ਵੀ ਹੋਣਗੀਆਂ ਜੇ ਪਿਛਲੀ ਵਾਰੀ ਬਿਲਕੁਲ ਹੀ ਕਿਉਂਕਿ ਕਾਰਨਰ ਸੀਗੇ ਤਾਂ ਵੀ ਇੰਨੀ ਵੋਟ ਲੈ ਗਏ। ਐਤਕੀ ਕਾਂਗਰਸ ਪਤਾ ਨਹੀਂ ਹੁਣ ਆਉਣ ਵੇਲੇ ਕੀ ਹੁੰਦਾ, ਇਹ ਦੋਵੇਂ ਆਪਣੇ ਆਪ ਨੂੰ ਤਬਾਹ ਕਰਦੇ ਆ ਲੜਾਈ ਦੇ ਵਿੱਚ, ਸਿੱਧੂ ਤੇ ਕੈਪਟਨ। ਜਾਂ ਸਿੱਧੂ ਜੇ ਜਿੱਤ ਜਾਂਦਾ ਤੇ ਪਤਾ ਨਹੀਂ ਉਹ ਅਕਾਲੀਆਂ ਨੂੰ ਹੋਰ ਮਾਰਜਨਲਾਈਜ਼ ਕਰ ਜਾਂਦਾ, ਕੋਈ ਪਤਾ ਨਹੀਂ ਜੀ। ਇਹ ਤੇ ਹੁਣ ਕਿਵੇਂ ਅਨਫੋਲਡ ਹਾਲਾਤਾਂ ਦੇ ਉੱਤੇ ਹੁੰਦਾ। ਫਿਰ ਵੀ ਸਾਡੇ ਪੱਲੇ ਜਿਹੜੀ ਵੋਟ ਜਿਹਨੂੰ ਤੁਸੀਂ ਵੇਵਰਿੰਗ ਵੋਟ ਕਹਿੰਦੇ ਆ, ਉਹ 25% ਹੋਊਗੀ, ਜਿਹਦੇ ਚੋਂ 25-30% ਹੋਊਗੀ। ਉਹਦੇ ਚੋਂ ਆਪਨੇ ਵੀ ਕੁਝ ਕਾਂਟੀ ਮਾਰਨੀ ਆ। ਅਸੀਂ ਕਿਵੇਂ ਸਰਕਾਰ ਬਣਾ ਜਾਵਾਂਗੇ ਜੇ ਅੱਜ ਪੂਰੇ ਜ਼ੋਰ ਸ਼ੋਰ ਨਾਲ ਲੜਦੇ ਵੀ ਹਾਂ, ਪੂਰੇ ਜ਼ੋਰ ਸ਼ੋਰ ਨਾਲ ਵੀ ਲੜਦੇ ਹਾਂ। ਇਸ ਲਈ ਮੈਨੂੰ ਲੱਗਦਾ
ਕਿ ਜੇ ਤੁਸੀਂ ਇੱਕ ਦੇਖੋ ਸੁਪਨਾ ਹੋਣਾ, ਇਹ ਅਸੀਂ ਮੈਂ ਇਹਦੇ ਹੱਕ 'ਚ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਕਬਜ਼ਾ ਹੋਣਾ ਚਾਹੀਦਾ। ਕੌਣ ਕਹਿੰਦਾ ਨਹੀਂ ਹੋਣਾ ਚਾਹੀਦਾ? ਸਾਡਾ ਕਬਜ਼ਾ ਹੋਣਾ ਚਾਹੀਦਾ ਕਿਉਂਕਿ ਅਸੀਂ ਧਰਾਤਲ ਦੇ ਲੋਕ ਹਾਂ। ਪਰ ਕੀ ਅਸੀਂ ਧਰਾਤਲ ਤੇ ਇੰਨੀ ਤਿਆਰੀ ਕਰ ਚੁੱਕੇ ਹਾਂ? ਕੀ ਸਾਡੀ ਇੰਨੀ ਥੱਲੇ ਆਰਗੇਨਾਈਜ਼ਡ ਸਟਰੈਂਥ, ਮੈਂ ਆਰਗੇਨਾਈਜ਼ਡ ਸਟਰੈਂਥ ਕਹੂੰਗਾ ਜੀ, ਬਿਲਕੁਲ ਉਹ ਹੋ ਚੁੱਕੀ ਹੈ ਕਿ ਪੰਜਾਬ ਦਾ ਨੌਜਵਾਨ ਜਿਹੜਾ ਪਿਛਲੇ 1.5 ਸਾਲਾਂ ਤੋਂ ਤਿੱਤਰ ਬਿੱਤਰ ਕਰਕੇ ਘਰ ਹੀ ਵਾੜਿਆ ਹੋਇਆ, ਅਜੇ ਤੱਕ ਕਾਲਜ ਨਹੀਂ ਖੋਲ੍ਹੇ, ਕੀ ਉਹਨੇ ਆਪਣੀ ਸ਼ਕਤੀ ਪ੍ਰਦਰਸ਼ਨ ਤੇ ਇੱਕ ਆਰਗੇਨਾਈਜ਼ਡ ਸਟਰੈਂਥ ਦਿਖਾ ਚੁੱਕੇ ਆ? ਨਹੀਂ ਅਜੇ ਹੋਇਆ। ਟ੍ਰੇਡ ਯੂਨੀਅਨਾਂ ਦੇ ਸਾਰੇ ਹੱਕ ਹਕੂਕ ਖਤਮ ਕਰਤੇ ਇਹ ਸਰਕਾਰ ਨੇ। ਕਿੰਨੇ ਕੁ ਪ੍ਰੋਟੈਸਟ ਪੰਜਾਬ ਦੇ ਵਿੱਚ ਹੋਇਆ? ਇਹਦਾ ਮਤਲਬ ਜਿਹੜੀ ਅਰਬਨ ਵਰਕਿੰਗ ਕਲਾਸ ਆ ਉਹ ਅਜੇ ਬੜੀ ਕਮਜ਼ੋਰ ਹੈਗੀ। ਹਾਂ, ਸਾਡੇ ਪੇਂਡੂ ਭਾਈਚਾਰੇ ਦੇ ਵਿੱਚ, ਖਾਸ ਕਰ ਜ਼ਮੀਂਦਾਰ ਭਾਈਚਾਰੇ ਦੇ ਵਿੱਚ ਬਹੁਤ ਜੋਸ਼ ਆ ਔਰ ਬਹੁਤ ਲੋਕਾਂ ਦੀ ਸਪੋਰਟ ਹੈਗੀ ਆ। ਪਰ ਪੇਂਡੂ ਜਿਹੜਾ 37% ਦਲਿਤ ਭਾਈਚਾਰਾ ਆ ਉਹ ਸਿੱਧਾ ਕਿਸਾਨੀ ਤੋਂ ਨਾਲ ਉਸੇ ਰੂਪ 'ਚ ਨਹੀਂ ਹੈ। ਇਹ ਆਪਾਂ ਕਿਉਂ, ਉਹਨਾਂ ਦੀ ਇੱਕ ਅਲੱਗ ਲੜਾਈ ਵੀ ਹੈਗੀ। ਮੈਂ ਤੁਹਾਨੂੰ ਕੱਟ ਰਿਹਾ ਇੱਥੇ ਸਵਾਲ ਆਪਾਂ ਕਰ ਰਹੇ ਹਾਂ ਵੀ ਸੱਤਾ ਦੀ ਆਪਾਂ ਗੱਲ ਕਰਦੇ ਹਾਂ, ਸੱਤਾ ਨਹੀਂ ਆ ਸਕਦੀ। ਤੁਹਾਨੂੰ ਲੱਗਦਾ ਵੀ ਸੱਤਾ ਵਾਸਤੇ ਹਜੇ ਅਸੀਂ ਉਸ ਤਰੀਕੇ ਨਾਲ ਪ੍ਰਪੇਅਰ ਨਹੀਂ? ਬਿਲਕੁਲ, ਹਜੇ ਉਸ ਤਰੀਕੇ ਨਾਲ ਗਰਾਊਂਡ ਆ ਜਿਹੜਾ ਧਰਾਤਲ ਆ ਤਿਆਰ ਨਹੀਂ ਹੋਇਆ। ਪਰ ਇਹਨਾਂ ਇਲੈਕਸ਼ਨਸ ਦੇ ਵਿੱਚ ਸਾਡੀ ਭੂਮਿਕਾ ਕੀ ਰਹੂ? ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ। ਮੇਰਾ ਖਿਆਲ ਇਸ ਇਲੈਕਸ਼ਨ ਨੂੰ ਆਉਣ ਵਾਲੀ ਜਿਹੜੀ ਮੂਵਮੈਂਟ ਹੋਊਗੀ ਜਾਂ ਆਉਣ ਵਾਲਾ ਜਿਹੜਾ ਇਹ ਅੱਜ ਚੱਲੀ ਸਾਡਾ ਅੰਦੋਲਨ ਚੱਲਿਆ, ਇਸ ਨੂੰ ਹੋਰ ਵਿਸ਼ਾਲ ਜੀ ਔਰ ਹੋਰ ਪਰਪੱਕ ਔਰ ਹੋਰ ਸਟੇਬਲ ਕਿਵੇਂ ਕਰਨਾ ਜੀ, ਜਿਹਦੇ 'ਚ ਨੌਜਵਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਕੀਤਾ ਜਾਵੇ, ਮਜ਼ਦੂਰ ਜਿਹੜੇ ਸਾਡੇ ਅਜੇ ਪਿੱਛੇ ਰਹਿ ਗਏ ਉਹਨਾਂ ਨੂੰ ਵੱਡੀ ਪੱਧਰ ਤੇ ਸ਼ਾਮਲ ਕੀਤਾ ਜਾਏ। ਇੰਪਲਾਈਜ਼ ਦੀ ਜਨਰਲ ਸਿੰਪਥੀ ਹੈ, ਪਰ ਉਹ ਵੀ ਆਪਣੇ ਛੋਟੇ ਮਫਾਦਾਂ 'ਚ ਵੰਡੇ ਰਹਿੰਦੇ। ਤੁਹਾਨੂੰ ਪਤਾ, ਜੇ ਉਹਨਾਂ ਨੂੰ DATA ਮਿਲ ਗਿਆ ਤਾਂ ਫਿਰ ਬਹੁਤ ਅੱਛਾ, ਜੇ ਨਹੀਂ ਮਿਲਿਆ ਤਾਂ ਫਿਰ ਬਿਲਕੁਲ ਹੀ ਸੜਕਾਂ 'ਤੇ ਹੈ ਜੀ। ਆਪਾਂ ਨੂੰ ਪ੍ਰੀ ਮੈਚਿਓਰ ਕੋਈ ਕਿਸੇ ਕਿਸਮ ਦਾ ਵੱਡਾ ਹੱਲਾ ਬੋਲ ਕਰਨ ਦੀ ਜਗ੍ਹਾ ਥੋੜ੍ਹਾ ਸਮਾਂ ਹੋਰ ਲੈ ਕੇ ਇਸ ਧਰਾਤਲ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਜੀ। ਜਦੋਂ ਸਾਨੂੰ ਲੱਗੇ ਕਿ ਹੁਣ ਸਾਡੀ ਜਿਹੜੀ ਬੁਨਿਆਦ ਪੂਰੀ ਠੋਕ ਕੇ ਮਜ਼ਬੂਤ ਹੋ ਚੁੱਕੀ ਹੈ, ਫਿਰ ਸਾਨੂੰ ਮੈਦਾਨ 'ਚ ਉਤਰਾਂਗੇ ਤੇ ਅੱਗੇ ਵਧਾਂਗੇ। ਨਹੀਂ ਤੇ ਮੰਨ ਲਓ ਉੱਥੇ ਸਾਡਾ ਫੈਸਲਾ ਨਹੀਂ ਹੁੰਦਾ ਜੀ, ਇੱਥੇ ਅਸੀਂ ਇਲੈਕਸ਼ਨਾਂ 'ਚ ਉਤਰ ਜਾਂਦੇ ਹਾਂ, ਹਾਈਪੋਥੈਟੀਕਲੀ ਸਾਡਾ ਇੱਕ ਵੀ ਨਹੀਂ ਜਿੱਤਦਾ, ਸਾਡੀ ਉਹ ਮੂਵਮੈਂਟ ਵੀ ਕਮਜ਼ੋਰ ਪੈ ਜਾਏ। ਇਹ ਲੀਡਰ ਕਹਿਣਗੇ ਕਿਉਂ ਬੜਾ ਆਪਣੇ ਆਪ ਨੂੰ ਪੂਛ ਚੁੱਕ ਕੇ ਫਿਰਦੇ ਸੀਗੇ, ਦੇਖ ਲਿਆ। ਔਰ ਇਹ ਵੀ ਮੈਂ ਦੱਸ ਦਿਆਂ, ਇਹ ਪਾਰਟੀਆਂ ਜਿੰਨੇ ਵੀ ਬੰਦੇ ਖੜੇ ਕਰੋਗੇ, ਆਪਾਂ ਸਾਰੀ ਜਗ੍ਹਾ ਤੇ ਖੜੇ ਕਰ ਨਹੀਂ ਸਕਦੇ, ਕਰੋਗੇ ਤੇ ਉਹ ਕਹਿਣਗੇ ਕਿ ਜੀ ਵੋਟ ਕਾਟੂ ਆ ਗਏ। ਤੁਸੀਂ ਕੁਝ ਚੁਣਵੇਂ ਬੰਦੇ ਹੀ ਖੜੇ ਕਰੋਗੇ ਜੀ। ਜੇ ਚੁਣਵੇਂ ਬੰਦੇ ਖੜੇ ਕਰਦੇ ਆ, ਇਹ ਪਹਿਲਾਂ ਪਾਰਟੀਆਂ ਇਹ ਰਲ ਕੇ ਜਿੰਨੀਆਂ ਵੀ ਐਸਟੈਬਲਿਸ਼ਡ ਪੋਲੀਟੀਕਲ ਪਾਰਟੀਆਂ ਕਹਿਣਗੇ ਪਹਿਲਾਂ ਤੇ ਇਹਨਾਂ ਨੂੰ ਖਤਮ ਕਰੋ, ਆ ਜਿਹੜੇ ਨਵੇਂ ਜੰਮ ਪਏ ਆ ਇਹ ਸਾਡਾ ਕੰਮ ਖਰਾਬ ਕਰਨਗੇ, ਇਹ ਸਾਡਾ ਜਿਹੜਾ ਕੰਮ ਚੱਲਿਆ ਹੋਇਆ ਰੇਤਾ ਬਜਰੀ ਦਾ ਉਹਨੂੰ ਖਰਾਬ ਕਰਨਗੇ, ਵਿੱਚ ਰੌਲਾ ਪਾਇਆ ਕਰਨਗੇ, ਇਹਨਾਂ ਨੂੰ ਢਾਓ, ਬਾਕੀ ਆਪਾਂ ਆਪਸ ਵਿੱਚ ਫਿਰ ਵੰਡੀ ਬਾਅਦ ਚ ਪਾ ਲਾਂਗੇ। ਇਹ ਰਾਜਨੀਤੀ ਦਾ ਜਿਹੜਾ ਸਾਡੇ ਵੀਰ ਬਾਰ-ਬਾਰ ਵੀਰ ਭੈਣ ਜਿਹੜੇ ਕਹਿੰਦੇ ਆ ਆਉਣਾ ਚਾਹੀਦਾ, ਲੱਗਣਾ ਚਾਹੀਦਾ, ਬਿਲਕੁਲ ਲੱਗਣਾ ਚਾਹੀਦਾ, ਮੈਂ ਬਿਲਕੁਲ ਨਹੀਂ ਵਿਰੋਧਤਾ ਕਰ ਰਿਹਾ, ਪਰ ਸਾਨੂੰ ਸਮਝਾਓ ਕਿ ਕਿਵੇਂ ਅਸੀਂ ਉਸ ਵਿੱਚ ਕਾਮਯਾਬ ਪਹਿਲਾਂ ਕਿਵੇਂ ਹੋਣਾ। ਪਹਿਲੀ ਗੱਲ ਸਭ ਤੋਂ ਵੱਡੀ, ਸਾਡੇ ਕੋਲ ਕਿਹੜੀ ਫੋਰਸ ਆ ਜਿਹੜੀ ਅਸੀਂ ਝੋਕ ਦਿਆਂਗੇ, ਔਰ ਜੇ ਕਾਮਯਾਬ ਹੋਵਾਂਗੇ ਵੀ, ਪਹਿਲਾਂ ਤਾਂ ਇਹ ਬਹੁਤ ਵੱਡੀ ਗੱਲ ਆ, ਕਾਮਯਾਬ ਕਿੰਨੇ ਕੁ ਹੋਵਾਂਗੇ, ਕੀ ਅਸੀਂ ਇੰਨੇ ਕਾਮਯਾਬ ਹੋ ਜਾਾਂਗੇ ਸਰਕਾਰ ਬਣਾ ਜਾਾਂਗੇ। ਜੇ ਤੁਸੀਂ ਸਰਕਾਰ ਨਹੀਂ ਬਣਾ ਸਕਦੇ, ਫਿਰ ਮੇਰਾ ਖਿਆਲ ਹੈ ਕਿ ਹਾਲ ਦੀ ਘੜੀ ਘੱਟੋ ਘੱਟ, ਹਾਂ ਦੂਜੀ ਗੱਲ ਜਿਹੜੀ ਤੁਹਾਡਾ ਸਵਾਲ ਉਹ ਜ਼ਿਆਦਾ ਇੰਪੋਰਟੈਂਟ, ਫਿਰ ਕੀ ਕਰਨਾ ਚਾਹੀਦਾ ਜੀ। ਹਾਂ ਬਿਲਕੁਲ ਮੇਰਾ ਖਿਆਲ ਹੈ ਗੁਰੇਕਬਾਲ, ਸਾਨੂੰ ਪ੍ਰੋਗਰਾਮ ਰੱਖਣਾ ਚਾਹੀਦਾ ਜਿਹੜਾ ਜਿਸ ਤਰ੍ਹਾਂ ਅਸੀਂ ਇੱਕ ਅਲੱਗ ਐਪੀਸੋਡ ਦੇ ਵਿੱਚ ਕਿਹਾ ਜੀ, ਜਵਾਬ ਦਿਓ, ਹਿਸਾਬ ਦਿਓ, ਹਰ ਲੀਡਰ ਨੂੰ ਦਿਖਾ ਦਿਓ, ਉਹਦੀ ਜਗ੍ਹਾ ਦਿਖਾ ਦਿਓ ਕਿ ਇਹ ਲੋਕ ਆ, ਤੁਸੀਂ ਹਰ ਵਾਰੀ ਬੇਵਕੂਫ ਨਹੀਂ ਬਣਾਓਗੇ। ਦੂਜੀ ਗੱਲ, ਮੇਰਾ ਖਿਆਲ ਸਭ ਤੋਂ ਵੱਡਾ ਕੰਮ, ਮੈਂ ਲਾਸਟ ਗੱਲ ਕਹਿਣੀ ਚਾਹੁੰਦਾ, ਮੈਂ ਅਜੇ ਇਹਦਾ ਕੰਕਰੀਟਾਈਜ਼ ਕਰੂੰਗਾ ਕਿ ਕਿਸਾਨਾਂ ਨੂੰ ਪਿੰਡਾਂ 'ਚ ਚੋਣਾਂ ਖਾਲੀ ਨਹੀਂ ਜਾਣ ਦੇਣੀਆਂ ਚਾਹੀਦੀਆਂ, ਇੱਕ ਕੰਕਰੀਟ ਏਜੰਡਾ ਹੋਣਾ ਚਾਹੀਦਾ। ਮੇਰਾ ਖਿਆਲ ਘੱਟੋ ਘੱਟ ਇੱਕ ਕੰਕਰੀਟ ਏਜੰਡਾ ਸਾਡੀਆਂ ਯੂਨੀਅਨਾਂ ਦਾ ਇਹ ਹੋਣਾ ਚਾਹੀਦਾ ਆ ਕਿ ਸਮੁੱਚੇ ਪੰਜਾਬ ਦੇ ਅੰਦਰ, ਪਿੰਡਾਂ ਦੇ ਅੰਦਰ ਇੱਕ ਕੈਂਪੇਨ ਛੇੜੀ ਜਾਏ
ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤਾਂ ਸਰਬਸੰਮਤੀ ਨਾਲ ਚੁਣਾਂਗੇ, ਪਬਲਿਕ ਦੇ ਵਿੱਚ ਮੀਟਿੰਗਾਂ ਕਰਕੇ ਜਨ ਸਭਾ ਕਰਕੇ ਚੁਣਾਂਗੇ, ਕੋਈ ਸਾਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਹੈਗੀ ਜੀ। ਪਿੰਡ ਦੇ ਵਿੱਚ ਕਿੰਨੀਆਂ ਕੁ ਵੋਟਾਂ ਹੁੰਦੀਆਂ, 1000 ਹੋਣਗੀਆਂ, 2000 ਹੋਣਗੀਆਂ ਹੈ। ਤੁਸੀਂ ਜਨ ਸਭਾ 1 ਦਿਨ ਚਲਾਓ, 2 ਦਿਨ ਚਲਾਓ, ਬਹਿਸਾਂ ਕਰੋ, ਵਧੀਆ ਬੰਦੇ ਲੱਭੋ ਜਿਹੜੇ ਸਰਬਸੰਮਤੀ ਦੇ ਨਾਲ ਸਾਹਮਣੇ ਬੰਦੇ ਆਉਣ ਔਰ ਉਹ ਕਰੋ। ਉਹਦੇ ਨਾਲ ਕੀ ਹੋਊਗਾ ਕਿ ਇਹਨਾਂ ਦੀ ਲੱਕ ਟੁੱਟ ਜੂਗਾ ਪੋਲੀਟੀਕਲ ਪਾਰਟੀਆਂ ਦਾ। ਸਭ ਤੋਂ ਵੱਧ ਇਹਨਾਂ ਨੂੰ ਜਿਹੜੀ ਸ਼ਕਤੀ ਮਿਲਦੀ ਹੈ ਉਹ ਪਿੰਡਾਂ 'ਚੋਂ ਮਿਲਦੀ ਹੈ, ਜਿਹੜੀ ਧੜੇਬੰਦੀ ਕੀਤੀ ਆ। ਇੱਕ ਨੇ 1 ਲੱਕੜੀ ਪੈਦਾ ਕੀਤਾ, ਉਹਦੀ ਬਰਾਬਰ ਦਾ ਦੂਜੇ ਨੇ ਪੈਦਾ ਕਰ ਲਿਆ ਜਿਹੜਾ ਤਕੜਾ ਖਾਣ ਪੀਣ ਵਾਲਾ, ਬਾਕੀ ਜਨਤਾ ਉਹਨਾਂ ਦੇ ਪੈਰਾਂ ਥੱਲੇ ਰੁਲਦੀ ਫਿਰਦੀ ਆ। ਇਹ ਜਦ ਤੱਕ ਅਸੀਂ ਕੜੀ ਨੂੰ ਤੋੜਦੇ ਨਹੀਂ, ਥੱਲੇ ਧਰਾਤਲ ਲੈ ਵੀ ਨਹੀਂ, ਇਹੀ ਸਾਨੂੰ ਸ਼ਹਿਰਾਂ 'ਚ ਕਰਨਾ ਪਊਗਾ ਕਿ ਜਿਹੜੀਆਂ ਲੋਕਲ ਬਾਡੀਜ਼ ਹੈਗੀਆਂ ਜਾਂ ਪੰਚਾਇਤਾਂ ਹੈਗੀਆਂ, ਇਹਦਾ ਮਤਲਬ ਹੀ ਇਹ ਸੀਗਾ। ਨਹੀਂ ਤਾਂ ਅਸੈਂਬਲੀ ਤਾਂ ਸਾਡੇ ਕੋਲ ਹੈਗੀ ਆ, ਜੇ ਤੁਸੀਂ ਅਸੈਂਬਲੀ ਦਾ ਰੂਪ ਹੀ ਥੱਲੇ ਵੀ ਲੈ ਕੇ ਜਾਣਾ, ਉਹੋ ਹੀ ਡਿਵੀਜ਼ਨ, ਉਹੋ ਹੀ ਲਾਲਾ ਤਾੜਾ, ਉਹੋ ਹੀ ਬੂਥ ਕੈਪਚਰਿੰਗ, ਉਹੋ ਹੀ ਸ਼ਰਾਬਾਂ, ਉਹੋ ਹੀ ਪੁਲਿਸ ਦੇ ਧੱਕੇ, ਜੇ ਉਹੋ ਹੀ ਕੁਝ ਕਰਨਾ, ਫਿਰ ਉਹਦਾ ਕੀ ਫਾਇਦਾ? ਉਹਦਾ ਕੋਈ ਅਰਥ ਨਹੀਂ ਹੈ। ਬੰਦ ਕਰ ਦਿਓ, ਖਤਮ ਕਰ ਦਿਓ। ਬਿਲਕੁਲ। ਫਿਰ ਰੂਰਲ ਡਿਵੈਲਪਮੈਂਟ ਰਾਹੀਂ, ਮਿਨਿਸਟਰੀ ਰਾਹੀਂ ਜੋ ਚੱਲਦਾ ਚੱਲਣ ਦਿਓ। ਤੁਸੀਂ ਇਹਨਾਂ ਨੇ ਕੀ ਕੀਤਾ, ਉਹਨਾਂ ਲੋਕਾਂ ਦੇ ਉੱਤੇ ਵੀ ਸਟੇਟ ਦਾ ਜਿਹੜਾ ਮਾਡਲ ਆ ਤੋੜੋ, ਕਮਜ਼ੋਰ ਕਰੋ ਔਰ ਆਪਣੇ ਕਬਜ਼ੇ 'ਚ ਕਰੋ ਲੋਕਾਂ ਨੂੰ, ਉਸ ਨੂੰ ਪਿੰਡ ਤੱਕ ਕਿਵੇਂ ਪਹੁੰਚਾਉਣਾ, ਉਹਦੇ 'ਚ ਪਹੁੰਚਾਉਣ 'ਚ ਉਹ ਕਾਮਯਾਬ ਹੋ ਗਏ ਆ। ਇਹ ਨੈਕਸਸ ਜੇ ਅਸੀਂ ਇਸ ਮੂਵਮੈਂਟ ਰਾਹੀਂ ਤੋੜਨ 'ਚ ਕਾਮਯਾਬ ਹੋ ਜਾਂਦੇ ਆ ਤਾਂ ਮੈਨੂੰ ਲੱਗਦਾ ਅਸੀਂ ਬਹੁਤ ਵੱਡੀ ਇੱਕ ਨਵੀਂ ਸ਼ਕਤੀ ਨੂੰ ਜਨਮ ਦਿਆਂਗੇ। ਦੂਜੀ ਗੱਲ, ਜਦ ਤੱਕ ਚੋਣਾਂ ਨਹੀਂ ਆਉਂਦੀਆਂ, ਕਿਉਂਕਿ ਚੋਣਾਂ ਤੇ ਕਦੋਂ ਆਉਣਗੀਆਂ ਜੇ ਪੰਚਾਇਤਾਂ ਦੀਆਂ ਜੀ, ਉਦੋਂ ਤੱਕ ਸਾਨੂੰ ਪੈਰਲਲ ਇਹੋ ਜਿਹੀਆਂ ਯੂਨੈਨਿਮਸ ਕਮੇਟੀਆਂ ਬਣਾ ਕੇ ਚੱਲਣਾ ਚਾਹੀਦਾ ਪਿੰਡਾਂ 'ਚ। ਔਰ ਉਹ ਜਿਹੜੀ ਸ਼ੈਡੋ ਪੰਚਾਇਤ ਹੋਏ ਉਹ ਅਸਲ 'ਚ ਇੰਨੀ ਸ਼ਕਤੀਮਾਨ ਹੋਵੇ ਕਿ ਦੂਜੀ ਪੰਚਾਇਤ ਦੀ ਜਵਾਬਦੇਹੀ ਤੈਅ ਕਰੇ। ਬਿਲਕੁਲ। ਔਰ ਉਹ ਜ਼ਿਲ੍ਹਾ ਪ੍ਰੀਸ਼ਦ ਤੱਕ ਜਵਾਬ, ਔਰ ਜਿਹੜੇ 29 ਦੇ 29 ਡਿਪਾਰਟਮੈਂਟ ਆ ਪੰਚਾਇਤਾਂ ਨੂੰ ਆਉਣੇ ਚਾਹੀਦੇ, ਸਾਰੇ ਦੇ ਸਾਰੇ ਇਹਨਾਂ ਮਿਨਿਸਟਰਾਂ ਤੋਂ, ਸਰਕਾਰ ਤੋਂ ਲੈ ਕੇ ਥੱਲੇ ਲੋਕਾਂ ਨੂੰ ਮਿਲਣੇ ਚਾਹੀਦੇ ਆ। 29 ਡਿਪਾਰਟਮੈਂਟ, 18 ਡਿਪਾਰਟਮੈਂਟ ਅਰਬਨ ਲੋਕਲ ਬਾਡੀਜ਼ ਦੇ ਆ, ਸਾਰੇ ਦੇ ਸਾਰੇ ਉਹਨਾਂ ਨੂੰ ਜਾਣਾ ਚਾਹੀਦਾ। ਦੇਖੋ ਤਾਂ ਇੱਥੇ ਫਿਰ ਅਸਲ ਮਾਨਿਆਂ 'ਚ ਜਿਹੜੀ ਧਰਾਤਲ ਲੈਵਲ ਦੀ ਜਮਹੂਰੀਅਤ ਆ ਉਹ ਬਿਲਕੁਲ ਸਟਰੋਂਗ ਹੋ ਜੂਗੀ। ਜਿਹੜੀ ਅੱਜ ਲੋਕ ਸਵਾਲ ਕਰ ਰਹੇ ਆ ਉਹ ਫਿਰ ਇੱਕ ਪਰਮਾਨੈਂਟ ਫੀਚਰ ਬਣ ਜੂਗਾ। ਜਵਾਬ ਦਿਓ, ਹਿਸਾਬ ਦਿਓ, ਜਵਾਬ ਦਿਓ, ਹਿਸਾਬ ਦਿਓ, ਉਹਦਾ ਪਰਮਾਨੈਂਟ ਫੀਚਰ ਬਣ ਜੂਗਾ। ਕੋਈ ਪਿੰਡ 'ਚ ਨਹੀਂ ਵੜਨ ਦਊਗਾ। ਪੰਚਾਇਤ ਹੋਊਗੀ ਏਡੀ ਤਕੜੀ, ਉਹ ਯੂਨੈਨਿਮਸ ਆ, ਉਹ ਅਸਲ ਮਾਨਿਆਂ ਦੇ ਵਿੱਚ ਅਸੈਂਬਲੀ ਨਾਲੋਂ ਵੀ ਤਕੜੀ ਹੋਊਗੀ, MLA ਨਾਲੋਂ ਵੀ ਤਕੜੀ ਹੋਊਗੀ। ਔਰ ਮੈਂ ਇਹ ਵੀ ਕਹਿ ਦਿਆਂ, ਅੱਜ ਦੀ ਤਰੀਕ 'ਚ ਪੰਚਾਇਤ ਦਾ ਕੋਈ ਵੀ ਫੈਸਲਾ ਸੁਪਰੀਮ ਕੋਰਟ ਨਹੀਂ ਉਲਟਾ ਸਕਦੀ, ਇੰਨੀ ਸ਼ਕਤੀ ਦਿੱਤੀ ਹੋਈ ਆ। ਪਰ ਸਾਨੂੰ ਵੰਡ ਕੇ ਰੱਖਿਆ, ਅਸੀਂ ਉਸ ਨੂੰ ਪਸੰਦ ਅਜੇ ਤੱਕ ਕਿਤੇ। ਇਹ ਇੱਕ ਤਰੀਕਾ, ਇਹਦੇ ਨਾਲੋਂ ਹੋਰ ਬਹੁਤ ਸਾਰੇ ਏਜੰਡੇ ਹੋ ਸਕਦੇ ਆ ਜਿਹੜੇ ਅਸੀਂ ਇਸ ਕੈਂਪੇਨ ਦੇ ਵਿੱਚ ਲਿਜਾ ਸਕਦੇ ਹਾਂ, ਤਾਂ ਕਿ ਅਸੀਂ ਆਪਣੀ ਮੂਵਮੈਂਟ ਦਾ, ਆਪਣੇ ਅੰਦੋਲਨ ਦਾ ਹੋਰ ਘੇਰਾ ਵਿਸ਼ਾਲ ਵੀ ਕਰ ਸਕੀਏ ਤੇ ਉਸ ਨੂੰ ਹੋਰ ਆਰਗੇਨਾਈਜ਼ ਬੈਟਰ ਜਥੇਬੰਦਕ ਢਾਂਚਾ ਜਾਂ ਜਥੇਬੰਦਕ ਤੌਰ ਤੇ ਉਹਨਾਂ ਨੂੰ ਹੋਰ ਮਜ਼ਬੂਤ ਕਰ ਸਕੀਏ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਵੱਲੋਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਹਜੇ ਧਰਾਤਲ ਦੇ ਉੱਪਰ ਅਸੀਂ ਉਸ ਮਜ਼ਬੂਤੀ ਨਾਲ ਖੜੇ ਨਹੀਂ ਹੋ ਸਕੇ ਹਾਂ ਕਿ ਅਸੀਂ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਰੂਪ ਦੇ ਵਿੱਚ ਅਸੀਂ ਸੱਤਾ ਹਾਸਲ ਕਰ ਸਕੀਏ ਜਾਂ ਸੱਤਾ ਦੇ ਵਿੱਚ ਆਪਣੇ ਆਪ ਨੂੰ ਕਾਬਜ਼ ਕਰ ਸਕੀਏ। ਸੋ ਜਿੱਥੇ ਉਹਨਾਂ ਨੇ ਵਧੀਆ ਗੱਲਾਂ ਦੱਸੀਆਂ ਕਿ ਅਸੀਂ ਪੰਚਾਇਤੀ ਸਿਸਟਮ ਦੇ ਰਾਹੀਂ, ਅਸੀਂ ਲੋਕਲ ਬਾਡੀ ਜਿਹੜਾ ਸਿਸਟਮ ਹੈ ਉਹਦੇ ਰਾਹੀਂ ਇੱਕ ਵੱਡੀ ਤਬਦੀਲੀ ਹੈ ਜਿਹੜੀ ਸਮਾਜ ਦੇ ਵਿੱਚ ਲਿਆ ਸਕਦੇ ਹਾਂ, ਤੇ ਇਹ ਹੇਠਾਂ ਤੋਂ ਚੱਲੀ ਹੋਈ ਤਬਦੀਲੀ, ਧਰਾਤਲ ਤੋਂ ਚੱਲੀ ਹੋਈ ਤਬਦੀਲੀ ਉੱਪਰ ਵਿਧਾਨ ਸਭਾ ਤੇ ਲੋਕ ਸਭਾ ਤੱਕ ਸਾਰੇ ਸਿਸਟਮ ਨੂੰ ਬਦਲ ਕੇ ਰੱਖ ਦੇਵੇਗੀ। ਇੱਕ ਵਾਰ ਇਸ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦੇਵੇਗੀ। ਲੋਕਾਂ ਨੂੰ ਇਹ ਗੱਲ ਸਮਝਣੀ ਪੈਣੀ ਹੈ, ਸ਼ਹਿਰਾਂ ਦੇ ਵਿੱਚ ਗੱਲ ਇਹ ਸਮਝਣੀ ਪੈਣੀ ਹੈ, ਪਿੰਡਾਂ ਦੇ ਵਿੱਚ ਗੱਲ ਇਹ ਸਮਝਣੀ ਪੈਣੀ ਹੈ, ਕਸਬਿਆਂ ਦੇ ਵਿੱਚ ਇਹ ਗੱਲ ਸਮਝਣੀ ਪੈਣੀ ਹੈ। ਸੋ ਇਸੇ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।